ਇਜ਼ਰਾਈਲ ਤੇ ਹਮਾਸ ਨੂੰ ਲੈ ਕੇ, ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ, ਜੋ ਜੰਗ ਉਹਨਾਂ ਦੇ ਵਿੱਚ ਚੱਲ ਰਹੀ ਆ, ਤੇ ਖਾਸ ਕਰਕੇ ਹੋਸਟੇਜ ਨੂੰ ਲੈ ਕੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਜੋ ਥੈਂਕਸਗਿਵਿੰਗ ਦੀਆਂ ਛੁੱਟੀਆਂ 'ਤੇ ਜਾਣਾ ਸੀ, ਉਹਨਾਂ ਨੇ ਆਪਣੀਆਂ ਉਹ ਰੁਕ ਗਏ ਹੈਗੇ ਆ, ਕਿਉਂਕਿ ਸਵੇਰੇ ਵੀ ਖਬਰ ਆਈ ਸੀ ਵੀ ਬਹੁਤ ਜਲਦੀ ਜੋ ਹਮਾਸ ਦੇ ਲੋਕ ਆ, ਉਹ 50 ਦੇ ਕਰੀਬ ਜਿਹੜੇ ਬੰਦੀ ਬਣਾਏ ਹੋਏ ਲੋਕ ਆ, ਜਿਨ੍ਹਾਂ 'ਚ ਬੱਚੇ ਤੇ ਬੀਬੀਆਂ ਆ, ਉਹਨਾਂ ਨੂੰ ਛੱਡ ਸਕਦੇ ਹੈਗੇ ਆ। ਸੋ ਆਉਣ ਵਾਲੇ ਕੁਛ ਘੰਟਿਆਂ ਦੇ ਵਿੱਚ ਜਾਂ ਦਿਨਾਂ ਦੇ ਵਿੱਚ। ਦੂਸਰੇ ਪਾਸੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਵੀ ਈਵਨ ਦੋ ਸਾਡੇ ਜਿਹੜੇ ਬੰਦੇ ਆ ਉਹ ਛੱਡ ਵੀ ਦਿੱਤੇ ਜਾਣਗੇ, ਪਰ ਲੜਾਈ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੋ ਉਹਨਾਂ ਨੇ ਆਪਣਾ ਜਿਹੜਾ ਸਟੈਂਡ ਆ ਉਹ ਇਸੇ ਤਰ੍ਹਾਂ ਰੱਖਿਆ ਹੈਗਾ। ਇਸ ਡੀਲ ਦੇ ਵਿੱਚ ਜੇ ਲੋਕ ਛੱਡੇ ਜਾਂਦੇ ਆ ਤੇ 150 ਤੋਂ ਵੱਧ ਲੋਕ ਜੋ ਪਾਲਸਤੀਨੀਅਨ ਇਜ਼ਰਾਈਲ ਦੀਆਂ ਜੇਲ੍ਹਾਂ 'ਚ ਆ ਉਹਨਾਂ ਨੂੰ ਛੁਡਾਇਆ ਜਾਊਗਾ, ਤੇ ਨਾਲ 300 ਦੇ ਕਰੀਬ ਜੋ ਏਡ ਦੇ ਟਰੱਕਸ ਆ, ਜਿਨ੍ਹਾਂ ਦੇ ਵਿੱਚ ਫੂਡ ਆ, ਆਪਣੇ ਮੈਡੀਸਨ ਆ, ਉਸ ਨੂੰ ਜਿਹੜਾ ਲੰਘਣ ਦਿੱਤਾ ਜਾਊਗਾ ਗਾਜ਼ਾ ਏਰੀਏ ਦੇ ਵਿੱਚ, ਤਾਂ ਕਿ ਜਿਹੜੇ ਲੋਕ ਆ ਉੱਥੇ ਕੁਛ ਵੀ ਨਹੀਂ ਉਹਨਾਂ ਦੇ ਕੋਲ, ਉਹ ਖਾ ਪੀ ਸਕਣ, ਪਲੱਸ ਉਹਨਾਂ ਦਾ ਜਿਹੜਾ ਇਲਾਜ ਆ ਉਹ ਹੋ ਸਕੇ। ਇਹ ਜਿਹੜਾ ਹੌਸਟੇਜ ਰਿਲੀਜ਼ ਦੀ ਇੱਕ ਗੱਲ ਬਣੀ ਆ, ਉਸ ਨੂੰ 24 ਘੰਟੇ ਘੱਟੋ ਘੱਟ ਕਹਿੰਦੇ ਦਿੱਤੇ ਜਾਣਗੇ ਇੰਪਲੀਮੈਂਟ ਕਰਨ ਦੇ ਲਈ। ਉਸ ਦੇ ਦਰਮਿਆਨ ਕੋਈ ਇਜ਼ਰਾਈਲੀ ਜਿਹੜਾ ਨਾਗਰਿਕ ਆ, ਉਹ ਇਸ ਦੇ ਉਲਟ ਉੱਥੇ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਕਹਿੰਦੇ ਜਾ ਸਕਦਾ ਆ। ਉੱਥੋਂ ਦੀ ਜਿਹੜੇ ਇਜ਼ਰਾਈਲੀ ਮੀਡੀਆ ਆ, ਉਹਨਾਂ ਨੇ ਇਸ ਚੀਜ਼ ਨੂੰ ਰਿਪੋਰਟ ਕੀਤਾ ਆ। ਸੋ ਇਹ ਜਿਹੜੀ ਓਵਰਆਲ ਸੀਜ਼ ਫਾਇਰ ਜਿਹੜੀ ਡੀਲ ਬਣੀ ਆ, ਉਹ 4 ਦਿਨ ਤੱਕ ਚੱਲੇਗੀ। ਹੁਣ ਦੇਖੋ ਉਹਨਾਂ ਦੇ ਵਿੱਚ ਕੀ ਹੁੰਦਾ। 50 ਇਜ਼ਰਾਈਲੀ ਸਿਟੀਜ਼ਨਸ ਆ, ਉਹਨਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਛੱਡਿਆ ਜਿਹੜਾ ਉਹ ਜਾ ਸਕਦਾ। ਉੱਥੋਂ ਦੀ ਟਾਈਮਜ਼ ਆਫ ਇਜ਼ਰਾਈਲ ਜਿਹੜੀ ਇਹ ਰਿਪੋਰਟ ਕਰ ਰਹੀ ਆ। ਇਜ਼ਰਾਈਲ ਦੇ ਕਹਿੰਦੇ ਹਸਪਤਾਲ ਆ ਉਸ ਦੇ ਲਈ ਪ੍ਰਿਪੇਅਰ ਕਰ ਰਹੇ ਆ ਵੀ ਕੀ ਚੀਜ਼ ਜਿਹੜੀ ਉਹ ਹੋਊਗੀ। ਸੋ ਜਿਹੜੀ ਕੈਬਨਿਟ ਨੇ ਸਿਰਫ ਇਸ ਹੌਸਟੇਜ ਛੱਡਣ ਦੇ ਲਈ ਹੀ ਜਿਹੜੀ ਸੀਜ਼ ਫਾਇਰ ਆ ਉਸ ਦੇ ਉੱਤੇ ਜਿਹੜਾ ਆ ਰਜ਼ਾਮੰਦੀ ਜਤਾਈ ਹੈਗੀ ਆ। ਉਧਰ ਯੂਐਸ ਦੇ ਦੁਆਰਾ 2 ਜਿਹੜੀਆਂ ਫੈਸਿਲਿਟੀਜ਼ ਆ ਇਰਾਕ ਦੇ ਵਿੱਚ, ਉਹਨਾਂ ਉੱਤੇ ਅੱਜ ਹਮਲਾ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇਹ ਜਿਹੜੇ ਇਰਾਨ ਬੈਕਡ ਮਲੇਸ਼ੀਆ ਆ ਇਰਾਕ ਦੇ ਵਿੱਚ, ਉਹਨਾਂ ਉੱਤੇ ਯੂਐਸ ਫੋਰਸਿਸ ਦੇ ਦੁਆਰਾ ਜਿਹੜੀਆਂ ਸਟਰਾਈਕਸ ਆ ਕੀਤੀਆਂ ਗਈਆਂ ਆ। ਮੰਗਲਵਾਰ ਇਹ ਜਿਹੜੀਆਂ ਸਟਰਾਈਕਸ ਹੋਈਆਂ ਆ, ਕਹਿੰਦੇ ਵੀ ਇਹ ਡਾਇਰੈਕਟ ਰਿਸਪੌਂਸ ਸੀਗਾ ਯੂਐਸ ਤੇ ਜਿਹੜੀ ਕੋਲੀਸ਼ਨ ਫੋਰਸਿਸ ਆ ਉਹਨਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀ ਇਰਾਨ ਤੇ ਇਰਾਨ ਬੈਕਡ ਗਰੁੱਪਸ ਆ ਉਹਨਾਂ ਦੇ ਦੁਆਰਾ। ਜਿਹੜੀ ਯੂਐਸ ਦੀ ਮਿਲਟਰੀ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ। ਯੂਐਸ ਦੇ ਜਿਹੜੀਆਂ ਫੋਰਸਿਸ ਆ, ਜਿਹੜਾ ਏਅਰ ਬੇਸ ਹੈਗਾ ਆ ਬਗਦਾਦ ਦੇ ਜਿਹੜੇ ਪੱਛਮ ਵਾਲੇ ਪਾਸੇ, ਤੇ ਯੂਐਸ ਮਿਲਟਰੀ AC-130 ਏਅਰਕ੍ਰਾਫਟ ਆ, ਉਹਨਾਂ ਨੇ ਰਿਸਪੌਂਸ ਕੀਤਾ ਆ ਸੈਲਫ ਡਿਫੈਂਸ ਦੇ ਵਿੱਚ। ਕਹਿੰਦੇ ਵੀ ਕਈ ਜਿਹੜੇ ਇਰਾਨੀਅਨ ਬੈਕਡ ਜਿਹੜੇ ਸੀਗੇ ਲੜਾਕੇ, ਉਹਨਾਂ ਦੀ ਇਸ ਦੇ ਵਿੱਚ ਮੌਤ ਹੋਈ ਆ। ਏਨ ਅਲ ਅਸਦ ਏਅਰ ਬੇਸ, ਉਸ ਉੱਤੇ ਕਲੋਜ਼ ਰੇਂਜ ਬੈਲਿਸਟਿਕ ਮਿਜ਼ਾਈਲਸ ਦੇ ਨਾਲ ਹਮਲਾ ਹੋਇਆ ਸੀ, ਜਿਸ ਕਰਕੇ 8 ਜਾਣਿਆਂ ਨੂੰ ਸੱਟਾਂ ਆਈਆਂ ਸੀ ਜਿਹੜੇ ਯੂਐਸ ਮਿਲਟਰੀ ਦੇ ਨਾਲ ਸੰਬੰਧਿਤ ਨੇ। ਤੇ ਕਹਿੰਦੇ ਇਨਫਰਾਸਟ੍ਰਕਚਰ ਨੂੰ ਵੀ ਥੋੜਾ ਡੈਮੇਜ ਹੋਇਆ ਸੀ। 2 ਯੂਐਸ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈਗੀ ਆ। ਹੁਣ ਤੱਕ 66 ਕਹਿੰਦੇ ਹਮਲੇ ਆ ਯੂਐਸ ਦੀਆਂ ਫੋਰਸਿਸ ਦੇ ਉਲਟ ਇਰਾਕ ਦੇ ਵਿੱਚ ਹੋ ਚੁੱਕੇ ਆ ਤੇ ਸੀਰੀਆ ਦੇ ਵਿੱਚ, ਜਿਨ੍ਹਾਂ ਨੂੰ ਇਰਾਨ ਦੇ ਅਲਾਈਨਡ ਇਰਾਕੀ ਮਲੇਸ਼ੀਆ ਗਰੁੱਪਸ ਆ ਉਹਨਾਂ ਨੇ ਜ਼ਿੰਮੇਵਾਰੀ ਜਿਹੜੀ ਉਹ ਲਈ ਆ। 62 ਯੂਐਸ ਦੇ ਜਿਹੜੇ ਪਰਸਨਲ ਆ ਉਹਨਾਂ ਨੂੰ ਹੁਣ ਤੱਕ ਛੋਟੀਆਂ ਸੱਟਾਂ ਤੋਂ ਲੈ ਕੇ ਟਰਮੈਟਿਕ ਬ੍ਰੇਨ ਇੰਜਰੀਜ਼ ਇਹਨਾਂ ਹਮਲਿਆਂ ਵਿੱਚ ਹੋ ਚੁੱਕੀਆਂ ਆ। 17 ਅਕਤੂਬਰ ਤੋਂ ਇਹ ਜਿਹੜੇ ਹਮਲੇ ਸ਼ੁਰੂ ਹੋਏ ਸੀ। ਬੀਤੇ ਦਿਨਾਂ ਦੇ ਵਿੱਚ ਇੱਕ ਇਜ਼ਰਾਈਲ ਦਾ ਝੰਡਾ ਲਹਿਰਾਏ ਹੋਏ ਸਮੁੰਦਰੀ ਜਹਾਜ਼ ਜਿਹੜਾ ਉਹ ਲੰਘ ਰਿਹਾ ਸੀਗਾ ਯਮਨ ਦੇ ਨਜ਼ਦੀਕ, ਜਿੱਥੇ ਹੌਥੀ ਮਲੇਸ਼ੀਆ ਗਰੁੱਪ ਆ ਉਹਨਾਂ ਦੇ ਦੁਆਰਾ ਹੈਲੀਕਾਪਟਰ ਦੇ ਨਾਲ ਉੱਥੇ ਉਤਰ ਕੇ ਉਸ ਨੂੰ ਬੰਦੂਕ ਦੀ ਨੋਕ ਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਤੇ ਇੱਕ ਜਿਹੜੀ ਤਸਵੀਰ ਵੀਡੀਓ ਉਹ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ, ਜਿੱਥੇ ਇਦਾਂ ਦੇ ਹੀ ਇੱਕ ਹੋਰ ਸ਼ਿਪ ਨੂੰ ਜਿਹੜੀ ਆ ਅੱਗ ਲੱਗੀ ਵੀ ਦਿਖਾਈ ਗਈ ਸੀ। ਇਸੇ ਤਰ੍ਹਾਂ ਅੱਜ